ਬਾਬਿਓ ਕੱਲ ਪਰਸੋਂ ਦੀ ਗੱਲ ਹੈ, ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਟਵਿੱਟਰ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਹਦੇ ਵਿੱਚ ਇੱਕ ਬੰਦੇ ਨੂੰ ਉਹਦੇ ਕੱਪੜੇ ਲਹਾ ਕੇ ਉਹਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ। ਦੋ ਚਾਰ ਬੰਦੇ ਨੂੰ ਡਾਂਗਾਂ ਦੇ ਨਾਲ ਮਾਰਦੇ ਪਏ ਨੇ। ਮਨਜਿੰਦਰ ਸਿੰਘ ਸਿਰਸਾ ਨੇ ਟਵਿੱਟਰ ਤੇ ਸ਼ੇਅਰ ਕਰਦਿਆਂ ਹੋਇਆ ਲਿਖਿਆ ਕਿ ਇਹ ਬੰਦਾ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਪਾਕਿਸਤਾਨ ਵਿਸਾਖੀ ਯਾਤਰਾ ਵਾਸਤੇ ਗਿਆ ਤੇ ਉੱਥੇ ਪਾਕਿਸਤਾਨ ਦੇ ਬੰਦਿਆਂ ਨੇ ਜਾਂ ਪਾਕਿਸਤਾਨ ਦੇ ਮੁਸਲਮਾਨਾਂ ਨੇ ਇਸ ਬੰਦੇ ਨੂੰ ਫੜ ਕੇ ਇਹਦੇ ਨਾਲ ਤਸ਼ੱਦਦ ਕੀਤਾ, ਇਹਨੂੰ ਕੁੱਟਮਾਰ ਕੀਤੀ ਹੈ ਇਹਦੇ ਨਾਲ। ਔਰ ਇਹ ਗੱਲ ਮੈਨੂੰ ਕਈ ਲੋਕਾਂ ਨੇ ਪੁੱਛੀ ਆ ਪਰਸਨਲੀ ਤੌਰ ਤੇ ਫੋਨ ਮੈਸੇਜ ਕਰਕੇ, ਔਰ ਕਈ ਵੀਰਾਂ ਨੇ ਕਮੈਂਟ ਕਰਕੇ ਵੀ ਪੁੱਛਿਆ ਕਿ ਯਾਰ ਤੁਸੀਂ ਇੱਕ ਸਿੱਖ ਸਰਦਾਰ ਨੂੰ ਕੁੱਟਿਆ ਨੰਗਿਆਂ ਕਰਕੇ, ਉਹਦੀ ਵੀਡੀਓ ਹੈ ਇੱਥੇ ਲੇਕਿਨ ਮੈਂ ਲਾ ਨਹੀਂ ਸਕਦਾ, ਕੋਈ ਇਸ਼ੂਜ਼ ਹੁੰਦੇ ਨੇ। ਕਈ ਵੀਰਾਂ ਨੇ ਤੰਜ਼ੀਆ ਕਮੈਂਟ ਵੀ ਕੀਤੇ ਕਿ ਯਾਰ ਤੁਸੀਂ ਕਾਹਦੇ ਪੰਜਾਬੀਅਤ ਦੇ ਪ੍ਰਚਾਰਕ ਹੋ, ਕਾਹਦਾ ਤੁਸੀਂ ਪੰਜਾਬੀਅਤ ਦਾ ਭਾਈਚਾਰੇ ਦਾ ਜਿਹੜਾ ਰਾਗ ਅਲਾਪਦੇ ਰਹਿੰਦੇ ਹੋ, ਤੁਸੀਂ ਸਾਡੇ ਬੰਦਿਆਂ ਨੂੰ ਇੱਧਰ ਆ ਕੇ ਕੁੱਟਦੇ ਹੋ। ਔਰ ਉਸ ਵੀਡੀਓ ਦੇ ਉੱਤੇ TLP ਯਾਨੀ ਕਿ ਤਰੀਕੇ ਲੱਬੈਕ ਦਾ ਮੋਨੋਗ੍ਰਾਮ ਵੀ ਲੱਗਾ ਹੋਇਆ ਸੀ। ਹੁਣ ਉਸ ਵੀਡੀਓ ਦੀ ਹਕੀਕਤ ਕੀ ਆ, ਗੱਲ ਕੀ ਆ, ਕਈ ਵੱਡਿਆਂ ਚੈਨਲਾਂ ਨੇ ਔਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਇੰਟਰਨੈਸ਼ਨਲ ਲੈਵਲ ਤੇ ਇਸ ਵੀਡੀਓ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਆ, ਲੋਕਾਂ ਦੇ ਵਿੱਚ ਨਫ਼ਰਤ ਪਾਉਣ ਦੀ ਕੋਸ਼ਿਸ਼ ਕੀਤੀ ਆ। ਉਸ ਵੀਡੀਓ ਦੀ ਹਕੀਕਤ ਇਹ ਹੈ ਕਿ ਉਹ ਕਿਸੇ ਵੀ ਸਿੱਖ ਸਰਦਾਰ ਦੀ ਵੀਡੀਓ ਨਹੀਂ ਹੈ। ਪਹਿਲੀ ਗੱਲ ਤੇ ਹਰ ਦਾੜੀ ਵਾਲਾ ਬੰਦਾ ਸਰਦਾਰ ਨਹੀਂ ਹੁੰਦਾ, ਦਾੜੀ ਮੁਸਲਮਾਨ ਵੀ ਰੱਖਦੇ ਨੇ, ਠੀਕ ਹੈ। ਉਹ ਵੀਡੀਓ ਪਾਕਿਸਤਾਨ ਦੇ ਬੰਦੇ ਦੀ ਹੈ, ਕੋਈ ਉਹਨਾਂ ਦਾ ਆਪਣਾ ਜ਼ਾਤੀ ਮਸਲਾ, ਮੁਸ਼ਤਾਕ ਉਹਦਾ ਨਾਂ ਹੈ, ਔਰ ਉਹਦੇ ਕੋਲੋਂ ਬੰਦੇ ਬਾਰ-ਬਾਰ ਇਹ ਪੁੱਛ ਲੈਣ 10 ਲੈਪਟਾਪ ਦਾ ਪਾਸਵਰਡ ਕੀ ਹੈ, 10 ਲੈਪਟਾਪ ਦਾ ਪਾਸਵਰਡ ਕੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਪਤਾ ਨਹੀਂ ਕਿੱਥੋਂ ਇਹ ਵੀਡੀਓ ਚੁੱਕੀ ਹੈ, ਕਿੱਥੋਂ ਲਈ ਆ, ਨਫ਼ਰਤ ਪਾਉਣ ਵਾਸਤੇ ਇਹਨੇ ਟਵਿੱਟਰ ਤੇ ਅਪਲੋਡ ਕਰਤੀ ਆ। ਇਸੇ ਤਰ੍ਹਾਂ ਦਾ ਅੱਗੋਂ ਗੋਦੀ ਮੀਡੀਆ ਜਾਂ ਬਾਕੀ ਸਾਡੇ ਪੰਜਾਬ ਦਾ ਜਿਹੜਾ ਮੀਡੀਆ ਹੈ ਉਧਰ ਦਾ ਪੱਖ ਮਾਰਦਾ, ਉਹਨਾਂ ਨੇ ਫਟਾਫਟ ਇਹਨੂੰ ਸ਼ੇਅਰ ਕਰਨਾ ਸ਼ੁਰੂ ਕਰਤਾ। ਔਰ ਕਈ ਲੋਕਾਂ ਨੇ ਮੈਨੂੰ ਪੁੱਛਣਾ ਸ਼ੁਰੂ ਕਰਤਾ, ਕਈ ਵੀਰਾਂ ਨੇ ਕਮੈਂਟਾਂ ਦੇ ਵਿੱਚ ਮਾੜਾ ਚੰਗਾ ਸਾਨੂੰ ਬੋਲਣਾ ਸ਼ੁਰੂ ਕਰਤਾ, ਹਨਾ। ਸੋ ਗੱਲ ਇਹ ਬਾਬਿਓ ਕਿ 3000 ਬੰਦਾ ਆਇਆ ਹੋਇਆ ਚੜ੍ਹਦੇ ਪੰਜਾਬ ਤੋਂ, ਇੱਕ ਵੀ ਬੰਦਾ ਫੋਨ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁੱਛ ਲਓ ਕਿ ਇੱਕ ਵੀ ਬੰਦਾ ਉਹਨਾਂ ਵਿੱਚੋਂ ਮਿਸਿੰਗ ਹੈ। ਅਗਰ ਇੱਕ ਵੀ ਬੰਦਾ ਮਿਸਿੰਗ ਹੁੰਦਾ, ਕੱਲ ਮਰੀਮ ਨਵਾਜ਼ ਸ਼ਰੀਫ ਤੇ ਅਰੋੜਾ ਸਾਹਿਬ ਜੋ ਮਿਨੋਰਿਟੀ ਦੇ ਮਿਨਿਸਟਰ ਨੇ ਉਹ ਇਕੱਠੇ ਸੀ, ਉਹ ਉੱਥੇ ਮੁੱਦਾ ਚੁੱਕ ਸਕਦਾ ਸੀ। ਜਾਂ ਕਿਸੇ ਘਰ ਦਾ ਜਾਂ ਕਿਸੇ ਗਰੁੱਪ ਦਾ ਬੰਦਾ ਮਿਸ ਹੁੰਦਾ, ਬਾਕੀ ਗਰੁੱਪ ਵਾਲੇ ਸੁੱਤੇ ਸੀ, ਉਹ ਆਵਾਜ਼ ਨਹੀਂ ਚੁੱਕ ਸਕਦੇ ਸੀ, ਚੁੱਕਦੇ ਸੀ। 22 ਤਰੀਕ ਨੂੰ ਇਸ ਜਥੇ ਨੇ ਵਾਪਸ ਆਉਣਾ, ਤੁਸੀਂ ਆਪਣੇ ਬੰਦੇ ਗਿਣ ਲਿਆ, ਬੰਦੇ ਤੁਹਾਡੇ ਪੂਰੇ ਨੇ। ਬਾਕੀ ਜਿਹੜੇ ਸਿੱਖ ਵੀਰ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਰਹਿੰਦੇ ਨੇ, ਨਨਕਾਣਾ ਸਾਹਿਬ ਰਹਿੰਦੇ ਨੇ ਜਾਂ ਪਸ਼ਾਵਰ ਚ ਰਹਿੰਦੇ ਨੇ ਜਾਂ ਕਿਤੇ ਵੀ ਰਹਿੰਦੇ ਨੇ, ਤਾਂ ਹੁਣ ਤੱਕ ਉਹਨਾਂ ਦੇ ਵੀ ਕੋਈ ਵੀਡੀਓ ਬਿਆਨ ਜਾਂ ਕੋਈ ਉਹਨਾਂ ਦਾ ਵੀ ਰੌਲਾ ਨਹੀਂ ਆਇਆ ਵੀ ਸਾਡਾ ਬੰਦਾ ਮਿਸਿੰਗ ਹੈ, ਠੀਕ ਹੈ। ਤੁਸੀਂ ਚਾਹੇ ਰਾਬਤਾ ਕਰਕੇ ਉਹਨਾਂ ਕੋਲ ਪੁੱਛ ਸਕਦੇ ਹੋ। ਸੋ ਇਸ ਗੱਲ ਦੇ ਵਿੱਚ ਭਰਾਓ ਕੋਈ ਸਦਾਕਤ ਨਹੀਂ ਹੈ, ਸਾਰਾ ਝੂਠ ਹੈ, ਇਹ ਪ੍ਰੋਪੋਗੰਡਾ ਕੀਤਾ ਜਾ ਰਿਹਾ। ਜਿਵੇਂ ਪਿਛਲੇ ਸਾਲ ਇੱਕ ਕੀਤਾ ਗਿਆ ਸੀ ਕਿ ਜੱਥਾ ਆਇਆ ਆਪਣਾ ਚੜ੍ਹਦੇ ਪੰਜਾਬ ਤੋਂ ਤੇ ਉਹਨਾਂ ਕਿ ਜੱਥਾ ਆਇਆ ਕਿ ਚੜ੍ਹਦੇ ਪੰਜਾਬ ਤੋਂ ਤੇ ਉਹਨਾਂ ਦੇ ਨਾਲ ਡਕੈਤੀ ਕੀਤੀ ਗਈ ਆ, ਰੋਡ ਦੇ ਉੱਤੇ ਉਹਨਾਂ ਕੋਲ ਲੁੱਟ-ਖੋ ਕੀਤੀ ਗਈ ਆ ਔਰ ਲੋਕਾਂ ਨੂੰ ਕੁੱਟਿਆ ਮਾਰਿਆ ਗਿਆ। ਹਾਲਾਂਕਿ ਇਹਦੇ ਵਿੱਚ ਵੀ ਝੂਠ ਹੈ। ਜਿਹੜੇ ਜੱਥੇ ਆਉਂਦੇ ਨੇ ਨਾ ਤੇ ਉਹਨਾਂ ਦੇ ਨਾਲ ਸਿਕਿਉਰਿਟੀ ਕਿੰਨੀ ਹੁੰਦੀ ਆ, ਕਦੀ ਤੁਸੀਂ ਇਹ ਚੈੱਕ ਕਰਿਆ ਕਰੋ। ਅੱਗੇ ਕਮਾਂਡੋਆਂ ਦੇ ਡਾਲੇ, ਪਿੱਛੇ ਪੁਲਿਸਾਂ ਦੇ ਡਾਲੇ ਹੁੰਦੇ ਨੇ। ਔਰ ਦੂਜੀ ਗੱਲ ਕਿ ਉਹ ਉੱਤੇ ਬੜਾ ਧਾਰਮਿਕ ਟੱਚ ਦਿੱਤਾ ਸੀ, ਉਹਦੀ ਪੱਗ ਵੀ ਲਹਾ ਦਿੱਤੀ। ਇੱਕ ਮੈਂ ਨਿਊਜ਼ ਸੁਣਦਾ ਪਿਆ ਸੀ, ਭਰਾਵੋ ਪੱਗ ਵਾਲੇ ਬੰਦੇ ਦੀ ਇੱਥੇ ਕੀ ਇੱਜ਼ਤ ਆ। ਤੁਸੀਂ ਸਾਡੇ ਵਲੋਗਾਂ 'ਚ ਸਾਡੀਆਂ ਵੀਡੀਓ ਦੇ ਵਿੱਚ ਤੁਸੀਂ ਆਪ ਖੁਦ ਵੇਖਿਆ ਹੋਇਆ, ਇੱਥੇ ਸਾਡੇ ਕੋਲ ਮੇਰੇ ਕੋਲ ਵੀ ਸਰਦਾਰ ਬੰਦੇ ਆਉਂਦੇ ਨੇ, ਮੋਨੇ ਮੁੰਡੇ ਵੀ ਆਉਂਦੇ ਨੇ, ਲੇਕਿਨ ਜਿਹੜੀ ਪੱਗ ਵਾਲੇ ਬੰਦੇ ਨੂੰ ਰਿਸਪੈਕਟ ਇੱਥੇ ਮਿਲਦੀ ਆ ਉਹ ਤੁਹਾਨੂੰ ਵੀ ਪਤਾ ਕਿ ਕੋਈ ਕਿੱਦਾਂ ਕੋਈ ਦੂਸਰੇ ਬੰਦੇ ਦੀ ਪੱਗ ਲਵਾ। ਤੇ ਦੂਜੀ ਗੱਲ ਤੇ ਅਸੀਂ ਪਾਕਿਸਤਾਨੀ ਐਡੇ ਮਾੜੇ ਵੀ ਨਹੀਂ ਹੈਗੇ ਜਿੱਦਾਂ ਕਿ ਸਾਨੂੰ ਬਣਾਇਆ ਜਾ ਰਿਹਾ, ਕਿਹਾ ਜਾ ਰਿਹਾ। ਸੋ ਮਿਹਰਬਾਨੀ, ਇਹਦੇ ਵਿੱਚ ਸਿਵਾਏ ਨਫ਼ਰਤ ਤੋਂ ਕੋਈ ਸਦਾਕਤ ਨਹੀਂ ਹੈ ਗੱਲ ਦੇ ਵਿੱਚ। ਤੇ ਤੁਸੀਂ ਵੀ ਮੇਰਾ ਭਰਾ ਹੈ ਝੂਠ ਦੇ ਪਿੱਛੇ ਨਾ ਲੱਗੋ। ਮਨਜਿੰਦਰ ਸਿੰਘ ਸਿਰਸਾ ਪੱਖ ਮਾਰਦਾ, BJP ਦਾ ਹੈ ਵੀ ਬੰਦਾ BJP ਦਾ, ਤੇ ਉਹਨੂੰ ਕਹਾ ਭਾਈ ਤੂੰ ਜਾ ਕੇ ਗੋਦੀ ਮੀਡੀਆ ਤੇ ਮੋਦੀ ਦੀ ਝੋਲੀ 'ਚ ਬਹਿ ਕੇ ਬੋਲੀ ਜਾ, ਲੇਕਿਨ ਇਹ ਜਿਹੜੀ ਇੱਕ ਸਾਂਝ, ਇੱਕ ਭਾਈਚਾਰਾ ਬਣ ਰਿਹਾ ਨਾ, ਇਹਨੂੰ ਤੋੜਨ ਦੀ ਜਾਂ ਲੋਕਾਂ ਦੇ ਵਿੱਚ ਨਫ਼ਰਤ ਪਾਉਣ ਦੀ ਕੋਸ਼ਿਸ਼ ਨਾ ਕਰੋ। ਜਿਉਂਦੇ ਵਸਦੇ ਰਹੋ, ਜੀਵੇ ਪੰਜਾਬ, ਵਸੇ ਪਾਕਿਸਤਾਨ, ਪੰਜਾਬੀ ਜਿੰਦਾਬਾਦ।